अस्सलामुअलैकुम जी। अज साढ़े नाल है जी जोगा सिंह चहल होनी ते उन्होंने दो छोटे छोटे बच्चे गुरनूर ते जसराज हाफिज साहब भी नाल ते अज असी पहुंचे हैं इत्थे गुरुद्वारा डेरा साहब। हाँ जी असीं तुहानूं दिखाने जी इत्थे की चीज़ां तुहानूं देखने नूं मिलदियां। बारिश हो के हटी है, बड़ा ही प्यारा मौसम। है देखो क्या बात है। ਇਹ ਤੁਹਾਨੂੰ ਹੁਣ ਬਾਦਸ਼ਾਹੀ ਮਸजिद नज़र आ रही है ਤੇ ਨਾਲ ਹੀ ਪਰੇ गुरुद्वारा डेरा साहब। बहुत खूबसूरत मंजर है जी। बारिश तो बाद तो फिर वैसे भी माहौल हाँ जी सोहना हो जाता है, ठंडा हो गया मौसम। ठंडा हो गया जी। ठीक है, कितना लगा इत्थे आके? बहुत वधिया जी। अच्छा, बहुत वधिया लगा। हाँ पहले मनीर भाई को गए थे, मनीर हुशियारपुरिया साहब के कोल, उत्थे खाना शाना खा के हुण इधर आए हैं। इन्हां नूं अज लाहौर की सैर करानी है जी। साडे नाल जुड़े रहो। अज का जिहड़ा व्लॉग आ वो तुहानूं बहुत इंटरस्टिंग देखने को मिलेगा जी। ਇਹ देखो जी बादशाही मस्जिद की बिल्डिंग। वालेकुम सलाम। दिल्ली मस्जिद जी है ना जी, ਉਹਦੇ ਬਿਲਕੁਲ ਸਮਝ ਲਓ ਵੀ ਉਹਦੀ ਮੁਸ਼ਾਬੇ ਆ, ਉਹਦੇ ਵਰਗੀ ਆ ਇਹ। हाँ जी ਇਹ ਵੇਖ ਲਓ ਛੋਟੀ ਇੱਟ ਜਿਹੜੀ ਹੈ ਨਾ, ਛੋਟੀ ਇੱਟ ਲੱਗੀ ਹੋਈ ਆ। ਸਾਡੇ ਛੋਟੇ ਛੋਟੇ ਵੀ ਬੱਚੇ ਬਲਾਗ ਬਣਾ ਰਹੇ ਆ। ਕਿੱਦਾਂ ਬਈ ਹੈ, कैसा लगा? ਵਧੀਆ ਵਧੀਆ ਲੱਗਾ। ਆ ਮਨਾਰੇ ਪਾਕਿਸਤਾਨ ਨਜ਼ਰ ਆ ਰਿਹਾ ਜੀ। ਲਓ ਜੀ ट्रेन भी लंघ गई। मौसम क्योंकि खुशगवार हो गया है, बारिश होने तो बाद हुण झूटे माटे लैण लई लोग निकले घरों चों। राणा खड़ा जी इत्थे, कई जोड़े हुण आ के फुल फुल गजरे लैके देणगे। किदां की हाल आ? ठीक है भाई हुणी बैठे जी आलू छोले ला के। ਉਹ ਕਹਿੰਦੇ ਸਰਦਾਰ ਜੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ, ਤੇ ਤੁਸੀਂ ਅੱਜ ਪਹਿਲੇ ਦਿਨ ਜੰਮ ਪਏ ਹੈ। पहले दिन जम पे जी। ਆ ਨਾਲ ਹੀ ਨਿਆਣੇ ਤੁਹਾਡੀ ਬਰਥਡੇ ਤਿੰਨਾਂ ਦੀ ਇੱਕੋ ਦਿਨ ਦੀ ਹੋ ਗਈ ਆ। तो दिन दी जी। हाँ जी ਕੀ ਬਾਤ ਹੈ ਹੈ। ਬਾਰਿਸ਼ ਤੋਂ ਬਾਅਦ ਦੇਖ ਲਓ ਰੌਣਕਾਂ ਵੱਧ ਗਈਆਂ ਨਾ। देखिए बूटे च पानी लगा। ਇਹ ਜੀ ਕਿਲਾ ਛੋਟੀ ਇੱਟ ਦਾ ਬਣਿਆ ਹੋਇਆ। ਦੇਖ ਲਓ ਵੀ ਕਦੋਂ ਬਣਿਆ ਸੀ ਤੇ ਅੱਜ ਤੱਕ ਇਹ ਉਸੇ ਤਰ੍ਹਾਂ ਹੀ ਕਾਇਮ ਆ। ਸਰਦਾਰ ਜੀ ਹੁਣੀ ਦਰਸ਼ਨ ਕਰ ਰਹੇ ਆ ਗੁਰਦੁਆਰਾ ਡੇਰਾ ਸਾਹਿਬ ਦੇ। ਪਹੁੰਚ ਚੁੱਕੇ ਆ ਜੀ ਇੱਥੇ, ਨਾਲ ਉਹਨਾਂ ਦੇ ਬੱਚੇ ਛੋਟੇ ਛੋਟੇ। ਹੁਣ ਇਹਨਾਂ ਨੂੰ ਬਾਕੀ ਵੀ ਸੈਰ ਕਰਵਾਉਣੀ ਆ। ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਅੱਛਾ ਵਲੌਗ ਦੇਖਣ ਨੂੰ ਮਿਲੇਗਾ ਜੀ। ਹਾਫਿਜ਼ ਸਾਹਿਬ ਵੀ ਪੂਰਾ ਆਨੰਦ ਮਾਰ ਰਹੇ ਆ। ਇਹ ਜੀ ਹੁਣ ਸ਼ਾਹੀ ਕਿਲੇ ਦੀ ਸੈਰ ਕਰਨ ਲਈ ਜਾ ਰਹੇ ਆ। ਸਰਦਾਰ ਸਾਹਿਬ ਵੀ ਸਾਡੇ ਨਾਲ ਆ, ਇਹ ਬੱਚੇ ਬੈਠੇ ਆ। ਕੱਲੀ ਕੱਲੀ ਚੀਜ਼ ਦਿਖਾਵਾਂਗੇ ਜੀ, ਜੋ ਵੀ ਇਹਦੇ ਵਿੱਚ ਸ਼ਾਹੀ ਕਿਲੇ ਦੇ ਵਿੱਚ ਚੀਜ਼ਾਂ ਆ। ਬਹੁਤ ਸਾਰੇ ਬੰਦਿਆਂ ਨੇ ਦੇਖੀਆਂ ਨਹੀਂ ਹੋਣੀਆਂ, ਉਹ ਸਾਰਾ ਕੁਝ ਦਿਖਾਵਾਂਗੇ। ਆ ਦੇਖੋ ਜੀ ਨਿੰਬੂਆਂ ਨੇ ਜਿਹੜੀ ਭਰੀ ਆ। ਇਹ ਵੇਖੋ ਜੀ ਸ਼ਾਹੀ ਕਿਲਾ ਔਰ ਆ ਗੇਟ ਆ ਮੇਨ। ਅੰਦਰ ਗੇਟ ਤੇ ਲਾ ਕੇ ਇਸੇ ਦੇਖ ਕੇ ਬੰਦਾ ਸੋਚਦਾ ਤਾਂ ਹੈ ਵੀ ਉਸ ਵਕਤ ਕਿਸ ਤਰ੍ਹਾਂ ਦੇ ਕਾਰੀਗਰਾਂ ਨੇ ਇਹ ਚੀਜ਼ ਬਣਾਈ ਆ। ਚਲੋ ਆ ਗਿਆ। ਕਿਆ ਬਾਤ ਆ ਜੀ, ਕਿੱਡੀ ਕਿੱਡੀਆਂ ਚੜਾਈ ਆ ਕੰਨਾਂ ਦੀ। ਛੋਟੀ ਇੱਟ ਦੀ ਜਿਹੜੀ ਇਹ ਸਾਰੀ ਤਾਮੀਰ ਹੋਈ ਆ। मियां सुल्तान टीवी सर गरीब यतीम दी आवाज। ਅੱਛਾ ਇਹ ਕਿੱਥੋਂ? ये जी पूरा वायहाड़ी। ਉਹ ਬਾਬਿਓ ਕੋ ਖਾ ਪੀ ਵੀ ਲਿਆ ਕਰੋ, ਕੋਈ ਸਿਹਤ ਬਣੇ ਤੁਹਾਡੀ। जनाब जनाब ताबेदार जनाब खाते पीते रहते हैं। ਨਹੀਂ ਨਹੀਂ ਲੱਗਦਾ ਨਹੀਂ ਵੀ ਖਾਂਦੇ ਪੀਂਦੇ ਆ। ਆ ਵੇਖ ਲਓ ਜੀ, ਆ ਖਾਂਦੇ ਪੀਂਦੇ ਘਰਾਂ ਦਾ ਹਾਲ। ਵੈਸੇ ਨਾਂ ਸਹੀ ਰੱਖਿਆ ਉਹਨੇ ਚੈਨਲ ਦਾ ਹੈ। ਹਾਂ ਲਓ ਜੀ ਇੰਟਰ ਹੋ ਗਏ ਆ। यार ये सामने ਜਿਹੜੀ ਦੀਵਾਰ ਨਜ਼ਰ ਆ ਰਹੀ ਨਾ, ਪਿਕਚਰ ਵਾਲੇ ਸ਼ਾਹਜਹਾਨ ਨੇ ਬਣਾਈ ਸੀ 1631। ਅੱਛਾ 1631 ਵਿੱਚ। ਇਹਦੇ ਉੱਤੇ ਸਾਰਾ ਮੋਜ਼ਾਇਕ ਟਾਈਲ ਤੇ ਕੰਮ ਹੋਇਆ ਹੈ। ਫਰੈਸਕੋ ਓਵਰ ਪੇਂਟਿੰਗ ਦਾ ਕੰਮ ਕੀਤਾ ਗਿਆ ਹੈ। ਇਹ ਪਿਜਨ ਹਾਊਸ ਦੇਖ ਰਹੇ ਹੋ, ਇੱਥੇ ਆਇਲ ਲੈਂਪ ਰੱਖੇ ਜਾਂਦੇ ਸੀ। ਇਹ ਸਾਰਾ ਰਾਵੀ ਰਿਵਰ ਹੁੰਦਾ ਸੀ ਥੱਲੇ। ਉਹ ਬਾਹਰ ਦੀ ਦੀਵਾਰ ਦੇਖ ਰਹੇ ਹੋ, ਉਹ 1800 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ, ਕਿਲੇ ਨੂੰ ਮਜ਼ਬੂਤ ਕਰਨ ਵਾਸਤੇ, ਰਾਵੀ ਰਿਵਰ ਨੂੰ ਰੁਖ ਬਦਲਣ ਵਾਸਤੇ। ਇਹ ਜਿਸ ਦਰਵਾਜ਼ੇ ਤੋਂ ਅਸੀਂ ਜਾ ਰਹੇ ਹਾਂ, ਸ਼ਾਹਬੁਜ ਦਰਵਾਜ਼ਾ, ਰਾਇਲ ਫੈਮਿਲੀ ਵਾਸਤੇ ਇਸਤੇਮਾਲ ਕੀਤਾ ਜਾਂਦਾ ਸੀ। ਕੀ ਬਾਤ ਹੈ ਤੇਰੀ। ਇਹ ਸ਼ਾਹੀ ਸਵਾਰੀਆਂ ਇੱਧਰੋਂ ਗੁਜ਼ਰਦੇ ਸੀ। ਜਦੋਂ ਗੋਰੇ ਆਏ 100 ਸਾਲ ਉਹਨਾਂ ਨੇ ਹਕੂਮਤ ਕੀਤੀ। ਕਿੰਗ ਜਾਰਜ 5ਵਾਂ ਬਾਦਸ਼ਾਹ ਆਇਆ, ਉਹਨੇ ਸੜਕ ਦੀ ਕਟਿੰਗ ਕਰਾਈ। ਪਹਿਲੇ ਮੂਲਾ ਤੇ ਟਾਈਮ ਤਾਂ ਸੜਕ ਨਹੀਂ ਹੁੰਦੀ ਸੀ ਨਾ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ। ਅੱਛਾ ਉਦੋਂ ਘੋੜੇ ਹਾਥੀਆਂ ਤੇ ਸਵਾਰੀ ਹੁੰਦੀ ਸੀ। ਤਾਂ ਟਾਈਮ ਤਾਂ ਬਣਿਆ ਹੋਇਆ ਇਹ ਬ੍ਰਿਜ ਹੈਗਾ। ਵਿੰਸ ਜਿਹੜੇ ਮੁਰਗੀ ਦੇ ਪਰ ਹੁੰਦੇ ਨੇ ਨਾ, ਉਹਦੇ ਸਟਾਈਲ ਤੇ ਇਹ ਵੇਖੋ ਪੁਲ ਬਣਿਆ ਹੈ। ਵਾਹ ਕੀ ਬਾਤ ਹੈ ਜੀ। ਸਰਦਾਰ ਜੀ ਜਿਹੜਾ ਅੰਦਰੂਨ ਲੋਰ ਹੈ ਕੱਚੀ ਨਾ, ਲੱਕੜ ਦਾ ਹੀ ਆ। ਹਾਂਜੀ 12 ਦਰਵਾਜ਼ਿਆਂ ਵਿੱਚ ਪੁਰਾਣਾ ਲਾਹੌਰ, ਜਿਨ੍ਹਾਂ ਵਿੱਚ ਮੋਚੀ ਗੇਟ, ਮਸਤੀ ਗੇਟ, ਅਕਬਰੀ ਗੇਟ। 12 ਦਰਵਾਜ਼ਿਆਂ ਵਿੱਚੋਂ 2 ਦਰਵਾਜ਼ੇ ਨੇ ਸ਼ਾਹੀ ਕਿਲੇ ਲਾਹੌਰ ਫੋਰਟ ਦੇ। ਹਾਂ
ਇੱਕ ਆਲਮਗੀਰ ਗੇਟ ਔਰੰਗਜ਼ੇਬ ਆਲਮਗੀਰ ਨੇ ਬਣਾਇਆ ਸੀ 1671 ਵਿੱਚ, ਅੱਛਾ 1671 ਵਿੱਚ। ਹਾਂ। ਤੇ ਇੱਕ ਅਕਬਰੀ ਗੇਟ ਹੈ ਜਿੱਥੋਂ ਅਸੀਂ ਟੂਰ ਸਟਾਰਟ ਕਰਾਂਗੇ 1566 ਵਿੱਚ ਅਕਬਰ ਨੇ ਬਣਵਾਇਆ ਸੀ, ਜਿਹਨੂੰ ਮਸਤੀ ਗੇਟ ਕਿਹਾ ਜਾਂਦਾ ਹੈ। ਵਾਹ ਮਸਤੀ ਗੇਟ ਹੈ। ਹਾਂਜੀ, ਲੇਕਿਨ ਉਹਦਾ ਨਾਮ ਮਸਤੀ ਨਹੀਂ ਸੀ, ਉਹਦਾ ਨਾਮ ਸੀ ਮਸਜਿਦੀ ਗੇਟ। ਮਸਜਿਦੀ ਅਕਬਰ ਗੇਟ। ਦੀ ਵਾਈਫ ਸੀ ਮਰੀਮ ਸ਼ਾਹ ਜ਼ਬਾਨੀ, ਉਹਦੇ ਨਾਮ ਤੋਂ ਉਹਦਾ ਨਾਮ ਰੱਖਿਆ ਗਿਆ ਸੀ ਮਸਜਿਦੀ ਗੇਟ। ਹਾਂ। ਬਾਅਦੋਂ ਲੋਕਾਂ ਨੇ ਨਾਮ ਵਿਗਾੜ ਕੇ ਮਸਤੀ ਗੇਟ ਕਰ ਛੜਿਆ। ਉਹ ਮਸਤੀ ਕਰਦੇ ਹੋਣੇ ਇੱਥੇ ਆ ਕੇ ਗੇਟ ਮਸਤੀ ਦੇ। ਨਹੀਂ, ਨਾਮ ਵਿਗਾੜ। ਲਓ ਯਾਰ ਦਰਖਤ ਦੇਖੋ ਕਿੱਡਾ ਪਿਆਰਾ, ਕਿੱਡਾ ਜ਼ਬਰਦਸਤ ਬ੍ਰਿਟਿਸ਼ ਟਾਈਮ ਦਾ। ਛਤਰੀ ਦਾ ਡਿਜ਼ਾਈਨ ਹੁੰਦਾ, ਉਹਦੀ ਕਾਪੀ। ਉਹਦੀ ਕਾਪੀ ਆ ਤੋਪ ਇੱਕ। ਹਾਂਜੀ, ਇਹ ਕੈਨਨ ਜਿਹੜੇ ਹੈਗੇ ਬ੍ਰਿਟਿਸ਼ ਟਾਈਮ ਦੀ, ਹਾਂ। ਗੋਰਿਆਂ ਦੇ ਟਾਈਮ ਦੀ। ਕੀ ਬਾਤ ਹੈ, ਤੇ ਸਭ ਇਹ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਆ। ਇਹ ਸਾਡਾ ਭਰਾ ਹੈ, ਕਦੀ ਸਾਨੂੰ ਜ਼ਲੀਲ ਕਰਦਾ ਤੇ ਕਦੀ ਮੁਹੱਬਤ ਕਰਦਾ ਸਾਡਾ। ਅੱਛਾ ਕਰ ਲੈਨੇ ਪੱਧਰਾ ਇਹਨੂੰ ਵੀ। ਹਾਂ ਸਾਨੂੰ ਜਾਂਦੇ ਇਹਨੂੰ ਕਿਹਾ ਦੇਣਾ ਕਿ ਸਾਡੇ ਨਾਲ ਪਿਆਰ ਨਾਲ ਰਵੇ ਹੈ। ਕਿੱਦਾਂ ਵੇ ਗੁਰਨੂਰ ਬੇਟੇ, ਕੈਸਾ ਲੱਗ ਰਿਹਾ? ਸਰਦਾਰ ਵਧੀਆ ਲੱਗ ਰਿਹਾ। ਸਰਦਾਰ ਜੀ, ਉਹ ਤੈਨੂੰ ਕਿੱਦਾਂ ਲੱਗਦਾ ਵੇ ਜਵਾਨ? ਠੀਕ ਹੈ। ਸਹੀ ਹੈ। ਲੱਗਦਾ ਹਾਂ ਇਹ ਜਿਹੜਾ ਬਾਹਰ ਤੁਹਾਨੂੰ ਨਜ਼ਰ ਆ ਰਹੀ ਨਾ ਆਬਾਦੀ, ਅੱਛਾ। ਇਹ ਪੁਰਾਣਾ ਲਾਹੌਰ ਹੈ ਮੁਗਲਾਂ ਦਾ, ਓਲਡ ਓ, ਸਿਟੀ ਲਾਹੌਰ। ਅੱਛਾ। ਜਿਹਦੇ ਵਿੱਚ ਮੋਚੀ ਗੇਟ, ਮਸਤੀ ਗੇਟ, ਭਾਟੀ ਗੇਟ, ਜੱਕੀ ਗੇਟ, ਹਾਂ। ਸ਼ਾਹੀ ਇਮਾਮ, ਵਜ਼ੀਰ ਖਾਨ ਦੀ ਮਸਜਿਦ, ਸੁਰਜਨ ਸਿੰਘ ਦੀ ਗਲੀ, ਹਾਂ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਮਸ਼ਹੂਰ ਹਕੀਮ ਸੀ ਸੁਰਜਨ ਆ ਸਿੰਘ। ਦੋ ਤੋਪਾਂ ਹੋਰ ਆ ਗਈਆਂ। ਹਾਂਜੀ। ਇਹ ਵੀ ਕੈਨਨ ਬ੍ਰਿਟਿਸ਼ ਨੇ ਗੋਰੇ ਨੇ ਇਸਤੇਮਾਲ ਕੀਤੀ ਹੈ ਤੇ ਸਾਡੀ ਤਬਾਹੀ ਲਾ ਛੱਡੀ। ਅੱਛਾ ਤਬਾਹੀ ਲਾਤੀ ਤੇਰੀ ਹੈ। ਨਹੀਂ, ਇਹ ਗੋਰਿਆਂ ਨੇ ਲੈ ਗਏ ਸਾਰਾ ਕੁਝ। ਆ ਵੀ ਗੋਰੀ ਲੱਗਦੀ ਮੈਨੂੰ। ਹਾਂਜੀ, ਇਹ ਵੀ ਗੋਰੇ। ਹੈਂ? ਅੱਛਾ ਸਰਦਾਰ ਜੀ, ਇਹ ਸਾਹਮਣੇ ਜਿਹੜਾ ਹੈ ਇਹ ਅਕਬਰੀ ਗੇਟ। ਅਕਬਰੀ ਗੇਟ ਕਿਹੜਾ ਆ? ਉਹ ਸਾਹਮਣੇ ਉਹ ਸਾਹਮਣੇ। ਅਕਬਰ ਦੇ ਨਾਂ ਤੋਂ ਅਕਬਰੀ ਗੇਟ ਬਣਾਇਆ ਗਿਆ ਸੀ। ਅੱਛਾ ਜੀ, ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਅਦਾਲਤ ਸੀ ਨਾ, ਹਾਂ। ਉਹਨਾਂ ਨੇ ਮੁਗਲਾਂ ਦੀ ਅਦਾਲਤਾਂ ਨੂੰ ਨਾ ਨੁਕਸਾਨ ਪਹੁੰਚਾਇਆ ਅੱਛਾ। ਤੇ ਨਾ ਇਸਤੇਮਾਲ ਕੀਤੀ। ਉਹਨੇ ਆਪਣੀ ਅਦਾਲਤ ਅਲੱਗ ਲਾਈ ਸੀ 8 ਦਰਾ। ਹਾਂ। ਰਣਜੀਤ ਸਿੰਘ ਦਾ ਦਰਬਾਰ, ਕਮਾਲ ਆ ਯਾਰ। ਇਹ ਜਿਹੜੀ ਦਰਵਾਜ਼ਾ ਹੈ, ਇਹ ਆਮ ਆਵਾਮ ਵਾਸਤੇ ਖੋਲਿਆ ਜਾਂਦਾ ਸੀ, ਅੱਛਾ। ਇਨ ਆਊਟ। ਹਾਂ। ਸਾਹਮਣੇ ਜਿਹੜਾ ਦਰਬਾਰ ਹੈ ਦੀਵਾਨੇ ਆਮ ਅਕਬਰ ਦੀ ਅਦਾਲਤ, ਹਾਂ ਹਾਂ ਜਿੱਥੇ ਫੈਸਲੇ ਹੁੰਦੇ ਸੀ, ਮਸਲੇ ਮਸਾਇਲ ਸੁਣੇ ਜਾਂਦੇ ਸੀ, ਅੱਛਾ ਇਨਸਾਫ ਵੀ ਹੁੰਦਾ ਸੀ ਇਨਸਾਫ ਵੀ ਹੁੰਦਾ। ਜਾਂ ਅੱਜ ਕੱਲ ਦੀਆਂ ਅਦਾਲਤਾਂ? ਲੇਕਿਨ ਜਿਹੜਾ ਇਨਸਾਫ ਗੁਰੂ ਬਾਬਾ ਖੜਕ ਸਿੰਘ ਹਾਂ ਹਾਂ ਜਸਟਿਸ ਉਹਨੇ ਹਾਂ। ਇਨਸਾਫ ਕੀਤਾ, ਦੁਨੀਆ ਵਿੱਚ ਕਿਸੇ ਨੇ ਵੀ ਉਹਦੇ ਨਾਲ ਦਾ ਇਨਸਾਫ ਬਿਲਕੁਲ ਕੀਤਾ। ਜੀ, ਉਹ ਅਨਪੜ੍ਹ ਉਹਨੇ ਇੱਕ ਕੀ ਜੱਜ ਕੀਤਾ ਸੀ। ਉਹਨੇ ਕਿਹਾ ਸੀ ਹਾਂ। ਮੁਜਰਮਾਂ ਆ ਹਾਂ। ਵਕੀਲਾਂ ਨੂੰ ਵੀ ਸਜ਼ਾਏ ਮੌਤ ਦੀ ਸਜ਼ਾ ਦੇ ਦਿਓ ਜਿਹੜਾ ਝੂਠਾ ਕੇਸ ਲੜਨ ਆਵੇ। ਕਿਤੇ ਯਾਸਰ ਹੁਣ ਵੀ ਇਦਾਂ ਹੋ ਜਵੇ ਤਾਂ ਸਵਾਦ ਨਾ ਆ ਸਰਦਾਰ ਜੀ, ਜਵੇ। ਇਹ ਤੇ ਫਿਰ ਤੇ ਦੁਨੀਆ ਹੀ ਬਦਲ ਜੇ, ਫਿਰ ਹੈਂ? ਤਾਂ ਲੋੜ ਹੀ ਨਹੀਂ। ਮੈਂ ਕਹਿੰਦਾ ਬੱਲੇ ਬੱਲੇ ਹੋ ਮੈਂ ਜਵੇ। ਕਹਿੰਦਾ ਉਹੀ ਅਨਪੜ੍ਹ ਹੀ ਆ ਜਾਂਦੇ, ਬਿਹਤਰ ਹੈ ਪੜਿਆ ਲਿਖਿਆ ਨੂੰ। ਪੜ੍ਹਿਆ ਲਿਖਿਆ ਨਾਲ ਤਾਂ ਜਿਹੜੇ ਕਰਤਾ ਪੈਸਿਆਂ ਨਾਲ ਬੇੜਾ ਵਿਕ ਗਰਕ। ਜਾਂਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ। ਇਹ ਬਾਬਾ ਖੜਕ ਸਿੰਘ ਦੀ ਹਵੇਲੀ ਹੈ। ਇਹ ਬਾਬਾ ਖੜਕ ਸਿੰਘ ਦੀ जिंदी हवेली है। मिसाल है, खड़क सिंह के खड़कने से खड़कती हैं खिड़कियां और खिड़कियों के खड़कने से खड़कता है बाबा खड़क सिंह। खड़कना भी रणजीत कह सिंह देंगे के यार। बेटे थे खड़क सिंह। ਹਾਂ ਵੀ हाँ जी। ਖੜਕਣਾ ਵੀ ਕਹਿ ਦਿੰਦੇ ਆ। और नहीं जी, बस ਨਹੀਂ ਨਹੀਂ ਉਹ ਗੱਲ ਬਣਾਈ ਹੈ ਨਾ। हाँ जी, हाँ जी। ਹਾਂ खिड़कियों के खड़कने से खड़कता है खड़कता है खड़कना। ਤੇ ਅਸਲ ਚੀਜ਼ ਖੜਕ ਸਿੰਘ ਆ, ਇੱਕ ਬੜਾ ਮੋਹਤਬਰ ਨਾਮ ਆ ਜਿਹਨੂੰ ਇਹਨਾਂ ਨੇ ਲਤੀਫਾ ਜਿਹਾ ਬਣਾ ਕੇ ਮਜ਼ਾਕ ਉਡਾ ਰਹੇ ਆ, ਜਦੋਂ ਕਿ ਇਦਾਂ ਨਹੀਂ ਕਰਨਾ नहीं जी, ਚਾਹੀਦਾ। वो सरदार जी है वे कि वो गुस्से वाले बादशाह ਸੀ ਕਹਿੰਦੇ ਨੇ ਜੀ ਉਹਨਾਂ ਦਾ ਬਹੁਤ ਜ਼ਿਆਦਾ। ਉਹਨਾਂ ਦੇ ਬੋਲਣ ਨਾਲ ਨਾ ਹਾਂ। ਖਿੜਕੀਆਂ ਵੀ ਖੜਕਣ ਲੱਗ ਜਾਂਦੀਆਂ ਸੀ। ਬੱਲੇ ਬੱਲੇ ਬੱਲੇ। ਜੀ ਮੁਗਲ ਟਾਈਮ ਤੇ ਸਭ ਤੋਂ ਵੱਡੀ ਬਣੀ ਬਿਲਡਿੰਗ ਉਹ ਪਿੱਛੇ ਰਾਣੀ ਇਹ ਟੋਟਲ ਰਕਬਾ ਕਿੰਨਾ ਜੀ? 42 ਏਕੜ, ਅੱਛਾ 42 ਕਿੱਲੇ। ਹੁਣ ਤੁਹਾਨੂੰ ਮੈਂ ਅੰਦਰੋਂ ਲੈ ਕੇ ਚੱਲਾਂ, ਸਾਰਾ ਕਿਲਾ ਵਹਾਵਾਂ। ਹਾਂ। ਜਦੋਂ ਫ੍ਰੀ ਹੋਵਾਂਗੇ ਵਾਪਸੀ ਤੇ ਗੱਡੀ ਵਾਲੇ ਨੂੰ ਬੁਲਾਵਾਂਗੇ। ਆਜੋ ਸਰਦਾਰ। ਬਿਲਕੁਲ ਠੀਕ ਹੋ ਗਿਆ ਜੀ। ਲਓ ਜੀ ਉਤਰਨ ਲੱਗੇ, ਹੁਣ ਇੱਕ ਪਿੱਛੇ ਸਰਦਾਰ ਹੋਰ ਜੀ, ਆ ਗਈ ਹੁਣ ਆ। ਆਪਣਾ ਟੂਰ ਸਟਾਰਟ। ਕਮਾਲ ਹੈ ਯਾਰ। ਹੈ ਹੁਣ ਆਪਣਾ ਟੂਰ ਸਟਾਰਟ ਹੋਣ ਲੱਗਾ। ਕਬੂਤਰ ਬਹੁਤ ਆ ਇੱਥੇ ਯਾਸਰ, ਸਰਦਾਰ ਜੀ ਜੰਗਲੀ ਕਬੂਤਰ ਨੇ ਪੁਰਾਣੇ ਭਲਿਆਂ ਸਮਿਆਂ ਦੇ। ਇਹ ਵੀ ਕਿਤੇ ਅੰਗਰੇਜ਼ ਦੇ ਦੌਰ ਦੇ ਹੀ ਲੱਗਦੇ ਆ ਨਾ। ਇਹ ਅੰਗਰੇਜ਼ ਟਾਈਮ ਤੇ ਵੀ ਚੱਲੇ ਨੇ। ਵੀ ਉਹਨਾਂ ਦੀ ਨਸਲ ਹੀ ਚੱਲੀ ਆ ਰਹੀ ਆ। ਲਓ ਜੀ ਇਹ ਦਰਖਤ ਇੱਕ ਦੇਖਣ ਦੇ ਕਾਬਲ ਆ। ਵੇਖੋ ਇਹਦੀ ਛਾਂ ਵੇਖੋ ਕਿੰਨੀ ਹੋਏਗੀ ਤੇ ਇਹਦਾ ਛਤਰੀ ਵੇਖੋ ਕਿੰਨੀ ਬਣੀ ਹੋਈ। ਕਮਾਲ ਆ। ਸ਼ਾਹੀ ਕਿਲੇ ਦੀ ਸੈਰ ਕਰੋ ਔਰ ਆਨੰਦ ਮਾਰੋ। ਕਿਹੜੇ ਬੰਦੇ ਨਹੀਂ ਆਏ ਉਸ ਵੀਡੀਓ ਰਾਹੀਂ ਸੈਰ ਕਰ ਸਕਦੇ ਆ। ਤੇ ਆਪਣੇ ਸਰਦਾਰ ਜੋਗਾ ਸਿੰਘ ਚਹਿਲ ਸਾਹਿਬ ਲੱਗੇ ਹੋਏ ਆ। ਤੇ ਆ ਇਹਨਾਂ ਦਾ ਹੈਗਾ ਸਪੁੱਤਰ ਜਸਰਾਜ ਤੇ ਗੁਰਨੂਰ ਧੀ ਰਾਣੀ। सरदार जी ਇਹ ਦਰਖਤ ਦੇਖ ਰਹੇ ਹੋ ਮੋੜ ਤਾਂ 140 ਸਾਲ ਪੁਰਾਣਾ ਦਰਖਤ ਹੈ। ਛਤਰੀ ਦਾ ਜਿਹੜਾ ਡਿਜ਼ਾਈਨ ਹੁੰਦਾ ਨਾ ਮਰੇਲਾ, ਇਹ ਉਹਦੀ ਕਾਪੀ ਹੈ। ਤੇ ਇਹ ਜਿਹੜੀ ਸਭ ਤੋਂ ਵੱਡੀ ਬਿਲਡਿੰਗ ਨਜ਼ਰ ਆ ਰਹੀ ਦੀਵਾਨੇ ਆਮ, ਦੀਵਾਨ ਬੈਠਣ ਵਾਲੀ ਜਗ੍ਹਾ ਹੁੰਦੀ ਹੈ। ਬੈਠਣ ਵਾਲੀ ਆਮ ਜਗ੍ਹਾ। ਆਮ ਆਵਾਮ ਤੇ ਮਸਲੇ ਮਸਾਇਲ ਸੁਣਨ ਵਾਸਤੇ ਇਹ ਬਣਾਇਆ ਗਿਆ ਸੀ ਦਰਬਾਰ ਅਕਬਰ ਦਾ। ਹਾਂ ਹਾਂ ਤੇ ਇਹ 1800 ਵਿੱਚ ਹਮਲਾ ਹੋਇਆ ਸੀ ਕਿਲੇ ਵਿੱਚ ਅੱਛਾ ਤੇ ਇਹ ਮੁਕੰਮਲ ਇਮਾਰਤ ਡਿੱਗ ਗਈ ਸੀ। ਹਾਂ, ਹਾਂ, ਹਾਂ। ਇਹ ਮੁਗਲਾਂ ਦੀ ਬਣਾਈ ਇਮਾਰਤ ਨਹੀਂ ਹੈ। 1853 ਵਿੱਚ ਬ੍ਰਿਟਿਸ਼ ਨੇ ਇਹਨੂੰ ਰੀਬਿਲਡ ਕੀਤਾ ਹੈ ਕਿਆ ਬਾਤ। ਔਰ ਮਿਲਟਰੀ ਹਸਪੀਟਲ ਇਸਤੇਮਾਲ ਕੀਤਾ ਸਟਰਕਚਰ ਤੇ ਉਹੀ ਹੈ ਨਾ। ਹਾਂਜੀ ਸਟਰਕਚਰ ਤੇ ਉਹ ਅੱਛਾ ਜੀ, ਢਾਂਚਾ ਉਹੀ ਹੈ। ਮੁਗਲਾਂ ਦੇ ਟਾਈਮ ਤੇ ਤੁਹਾਨੂੰ ਪਤਾ ਹੈ ਛੱਤਾਂ ਤੇ ਲੋਹਾ ਲੱਕੜੀ ਸਟੀਲ ਦਾ ਇਸਤੇਮਾਲ ਨਹੀਂ ਹੁੰਦਾ ਸੀ। ਇੱਧਰ ਆਓ ਅਸੀਂ ਅੰਦਰ ਚਲੀਏ ਦੀਵਾਨੇ। ਆਜੋ ਜੀ ਜਰੋਕਾ ਦਰਸ਼ਨ। ਹਾਂਜੀ ਦੀਦਾਰ ਦਾ ਘਰ ਇਹ ਅਕਬਰ ਦੇ ਟਾਈਮ ਤੇ ਬਣਿਆ ਸੀ। ਸਾੜਾ ਤੇ ਜਿਹੜੀ ਆਰਚਿਕ ਨਜ਼ਰ ਆ ਰਹੀ ਹੈ ਬਾ ਦੱਬਾ ਮਲਾਜ਼ਾ ਹੋਸ਼ਿਆਰ ਸ਼ਹਿਜ਼ਾਦਾ ਸਲਾਮਤ ਤਸ਼ਰੀਫ ਲਿਆ ਰਹੇ ਨੇ। ਵਾਹ ਜੀ ਵਾਹ। ਅਕਬਰ ਨੇ ਇਹਨੂੰ ਦੋ ਮਕਸਦ ਲਈ ਇਸਤੇਮਾਲ ਕੀਤਾ ਹੈ। ਇੱਕ ਆਪਣੇ ਫੇਸ ਦਾ ਦੀਦਾਰ ਕਰਵਾਣਾ ਹਾਂ
ਉਹ ਸਵਾਬ ਦਾ ਕੰਮ ਸਮਝਦਾ ਸੀ, ਦੂਸਰਾ ਇੱਥੇ ਆਪਣੇ ਮਸਲੇ ਮਸਾਇਲ ਲੋਕਾਂ ਤੇ ਸੁਣਦਾ ਸੀ। ਹਾਂ ਆਜੋ ਅੰਦਰ ਚਲੀਏ। ਆ ਇੱਥੋਂ ਮਨਾਰ ਨਜ਼ਰ ਆ ਰਿਹਾ ਜੀ ਆਹ ਸਾਹਮਣੇ। ਇਹ ਬੱਚੇ ਹੁਣ ਖੜੇ ਆ ਜੀ, ਦਰਬਾਨ ਜਿਹੜੇ ਆ ਇਹਨਾਂ ਦੇ ਕੋਲ ਸਰਦਾਰ ਸਾਹਿਬ ਵੀ ਆ ਗਏ ਆ। ਪੁਰਾਣੇ ਵਕਤ ਦੀ ਝਲਕ ਦੇਖਣ ਨੂੰ ਮਿਲਦੀ ਆ। ਵਾਹ ਜੀ ਵਾਹ, ਕਿਸੇ ਵਕਤਾਂ ਜਿੱਥੇ ਅਦਾਲਤ ਲੱਗਦੀ ਹੁੰਦੀ ਸੀ, ਕਚਹਿਰੀ ਲੱਗਦੀ ਹੁੰਦੀ ਸੀ। ਮੁਗਲਾਂ ਦੇ ਟਾਈਮ ਡਾਟ ਵਾਲੀ ਛੱਤਾਂ ਹੁੰਦੀਆਂ ਸੀ। ਇਹ ਡਾਟ ਹੀ ਆ। ਨਹੀਂ, ਇਹ ਡਾਟ ਵਾਲੀ ਛੱਤਾਂ ਨਹੀਂ ਹੈ। ਹਾਂ ਇਹ ਆਰਚ ਡਾਟ ਵਾਲੀ ਛੱਤਾਂ, ਡਾਟ ਵਾਲੀ। ਅੱਛਾ ਹਾਂ, ਛੱਤਾਂ ਨਹੀਂ ਡਾਟ ਹਾਂ, ਵਾਲੀ, ਛੱਤਾਂ ਤੇ ਸ਼ਤੀਰ ਆ। ਅੰਗਰੇਜ਼ਾਂ ਨੇ ਰੀਬਿਲਡ ਕੀਤਾ ਸੀ ਨਾ, ਦੁਬਾਰਾ ਤੋਂ ਬਣਾਇਆ। ਸ਼ਤੀਰ ਆ ਬੜੇ ਬੜੇ। ਇਹ ਖਾਸੋ ਆਮ ਦੌਲਤ ਖਾਨਾ ਸੀ, ਅਕਬਰੀ ਮਹਿਲ ਸੀ। ਇਹ ਦੇਖ ਰਹੇ ਹਾਂ। ਹੋ ਜਿੰਨੀ ਵੀ ਬੁਨਿਆਦਾਂ 104 ਰੂਮ ਸੀ, ਡਬਲ ਸਟੋਰੀ। ਇਹ ਵੀ ਡਿਮਾਲਿਸ਼ ਹੋ ਚੁੱਕੇ ਨੇ, ਗਿਰ ਚੁੱਕੇ ਨੇ ਜੰਗਾਂ ਦੇ ਦੌਰਾਨ। ਅੱਛਾ। ਕੁਝ ਮਹਿਲ ਦਾ ਹਿੱਸਾ ਉੱਤੇ ਬਚਿਆ। ਉਸ ਛੱਤ ਦੇ ਸੈਂਟਰ ਤੇ ਦੇਖੋ, ਤੁਹਾਨੂੰ ਇੱਕ ਸਨ ਨਜ਼ਰ ਆਏਗਾ। ਹਾਂ ਇਹਨੂੰ 골ਡ ਵਾਟਰ ਸੋਨੇ ਤੇ ਪਾਣੀ ਨਾਲ ਕਵਰ ਕੀਤਾ ਗਿਆ ਹੈ। ਅੱਛਾ। ਉਸ ਦਾ ਮਸ਼ਾਲਾ ਕੰਦੀਲਾ ਹੁੰਦੀਆਂ ਸੀ, ਜਦੋਂ ਨਜ਼ਰ ਆਇਆ ਸਰਦਾਰ ਜੀ। ਹਾਂ ਹਾਂ ਜਦੋਂ ਉਹਦੇ ਤੇ ਰਿਫਲੈਕਸ਼ਨ ਕਰਕੇ ਰੋਸ਼ਨੀ ਚਮਕਦੀ ਸੀ, ਨੀਚੇ ਬੈਠ ਕੇ ਪੂਜਾ ਵਗੈਰਾ ਵੀ ਹੁੰਦੇ ਸੀ ਇਹਦੀ। ਤੇ ਇਹਨੂੰ ਜੋਧਾ ਦਾ ਮੰਦਿਰ ਵੀ ਕਿਹਾ ਗਿਆ। ਫਤਿਹਪੁਰ ਬੜੇ ਸਿਕਰੀ ਵਿੱਚ ਵੱਡੇ ਵੱਡੇ ਪਿੱਲਰ ਆ ਯਾਰ। ਹਾਂਜੀ, ਇਹ 3 ਤੋਂ 4 ਫੀਟ ਮੋਟੀ ਦੀਵਾਰਾਂ ਨੇ ਸਰਦਾਰ ਦੀ। ਚਲੋ ਆ ਜਾਓ ਜੀ। 107 ਈਅਰ ਵਿੱਚ, 107 ਸਾਲ ਦੇ ਵਿੱਚ ਇਹ ਕਿਲਾ, 7 ਸਾਲ ਵਿੱਚ, 1 ਸਦੀ ਤੋਂ ਜ਼ਿਆਦਾ ਟਾਈਮ ਲੱਗਿਆ। ਇਹਨੂੰ ਤਾਮੀਰ ਹੋਣ ਨੂੰ। ਹਾਂਜੀ, ਉਸ ਸਾਹਮਣੇ ਜਿਹੜੀ ਇਮਾਰਤ ਨਜ਼ਰ ਆ ਰਹੀ ਵੱਡੀ ਜੀ, ਹਾਂ, 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 ਇਹ ਹਾਂ। ਜੰਗੀਰ ਦਾ ਸਲੀਪਿੰਗ ਚੈਂਬਰ ਹੈ। ਅੱਛਾ। ਅਕਬਰ ਦਾ ਜਿਹੜਾ ਬੇਟਾ ਸੀ ਨਾ, ਜੰਗੀਰ ਸ਼ਹਿਜ਼ਾਦਾ ਸਲੀਮ, ਹਾਂ, ਹਾਂ। ਇਹ ਸੈਂਟਰ ਵਿੱਚ ਨਾਰਕਲੀ ਦੀ ਡਾਂਸਿੰਗ ਪਲੇਸ ਸੀ। ਬ੍ਰਿਟਿਸ਼ ਟਾਈਮ ਵਿੱਚ ਇਹਨੂੰ ਫਾਊਂਟੇਨ ਵਿੱਚ ਤਬਦੀਲ ਕਰ ਦਿੱਤਾ। ਲੈਫਟ ਰਾਈਟ ਜਿੰਨੇ ਵੀ ਰੂਮ ਨੇ ਨਾ, ਇਹ ਸਭ ਤੇ ਸਭ ਸ਼ਾਹੀ ਗੈਸਟ ਰੂਮ ਨੇ। ਅੱਛਾ। ਤੇ ਉਹ ਦੇਖ ਰਹੇ ਹੋ ਸਲੈਬ ਤੇ ਉੱਤੇ ਰਿੰਗ ਨਜ਼ਰ ਆ ਰਹੇ ਹੋਣਗੇ ਹਾਂ, ਹਾਂ, ਹਾਂ। ਉਹ ਰੈੱਡ ਕਲਰ ਤੇ। ਹਾਂ। ਉਸ ਟਾਈਮ ਲਾਈਟ ਨਹੀਂ ਹੁੰਦੀ ਸੀ, ਲੱਕੜੀ ਦੀ ਮਸ਼ਾਲਾ ਲਾਉਂਦੇ ਸੀ ਮਸ਼ਾਲਾਂ, ਰੋਸ਼ਨ ਕਰਨ ਠੀਕ, ਵਾਸਤੇ। ਠੀਕ, ਠੀਕ, ਉਹ ਖੜਕ ਸਿੰਘ ਦੀ ਹਵੇਲੀ ਹੈ ਪਿੱਛੇ, ਕਿਹੜੀ? ਰਣਜੀਤ ਸਿੰਘ ਦਾ ਜਿਹੜਾ ਵੱਡਾ ਆ ਜਿੱਥੇ ਛਾਪਰ ਛਾਪਰ ਲੱਗੇ ਆ? ਹਾਂਜੀ। ਅੱਛਾ, ਇਹ ਖੜਕ ਸਿੰਘ ਦੀ ਹਵੇਲੀ ਸੀ। ਜਿੰਦਾ ਦੀ ਹਵੇਲੀ, ਰਾਣੀ ਜਿੰਦਾ ਜਿਹੜੀ ਸੀ ਨਾ, ਰਣਜੀਤ ਸਿੰਘ ਦੀ ਵਾਈਫ। ਕਿਹੜੀ ਆ ਜਿੰਦਾ ਦੀ ਹਵੇਲੀ ਆ? ਹਾਂਜੀ, ਇਹ ਜਿੰਦਾ ਦੀ ਹਵੇਲੀ ਹੈ। ਵਾਹ। ਇਹ ਸਿੱਖ ਪੀਰੀਅਡ ਤੇ ਬਣਾਈ ਗਈ। ਇੱਕ ਇਮਾਰਤ ਨਜ਼ਰ ਆ ਰਹੀ, ਇਹਨੂੰ ਸਹਿਦਰਾ ਕਿਹਾ ਜਾਂਦਾ ਹੈ। ਕਿਹੜੀ? ਉਹ ਸਾਹਮਣੇ। ਅੱਛਾ, ਇਹਨੂੰ ਸਹਿਦਾਰਾ ਕਹਿੰਦੇ ਹਾਂਜੀ, ਇਹ ਸ਼ਾਹਜਹਾਂ ਦੀ ਬਰਥਡੇ ਪਲੇਸ ਸੀ। ਇੱਥੇ ਪੈਦਾਇਸ਼ ਹੋਈ ਸੀ। ਜੰਮਣ ਭੋਂ। ਹਾਂਜੀ। ਔਰ ਸਰਦਾਰ ਜੀ, ਉਸ ਜ਼ਮੀਨ ਤੇ ਜਾਲੀਆਂ ਵੇਖੋ। ਹਾਂਜੀ। ਇਹਦੇ ਥੱਲੇ ਸਮਰ ਪੈਲੇਸ ਹੈ, ਗਰਮੀਆਂ ਦੀ ਰਿਹਾਇਸ਼ਗਾਹ। ਉਸ ਟਾਈਮ ਏਸੀ ਕੂਲਰ ਵਗੈਰਾ ਨਹੀਂ ਹੁੰਦੇ ਸੀ, ਗਰਮੀਆਂ ਨੂੰ ਸ਼ਹਿਜ਼ਾਦੇ ਥੱਲੇ, ਕਿਹੜੀ ਜਗ੍ਹਾ? ਉਹ ਜਾਲੀਆਂ ਜਿੰਨਾ ਕਿਲਾ ਸੀ ਉੱਤੋਂ ਦੇਖ ਰਹੇ ਹਾਂ ਥੱਲੇ। ਅੱਛਾ, ਉਹ ਬਿਲਕੁਲ 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 ਥੱਲੇ ਵੀ ਆ ਗਿਆ, ਠੀਕ ਹੋ ਗਿਆ। ਸਰਦਾਰ ਜੀ, ਆਹ ਦੇਖੋ ਜੀ, ਫੁੱਲਵਾੜੀ ਲੱਗੀ ਆ। ਕਿਆ ਬਾਤ ਆ। ਮੌਸਮ ਬਾਰਿਸ਼ ਹੋਣ ਤੋਂ ਬਾਅਦ ਥੋੜਾ ਜਿਹਾ ਹੋਰ ਹਬਸਾਲਾ ਹੋ ਗਿਆ। ਆ ਦੇਖੋ, ਛੋਟੀ ਟਾਇਲ ਲੱਗੀ ਆ। ਇਹ ਮੇਰੇ ਖਿਆਲ ਆ ਕਿ ਕਿਤੇ ਸਦੀਆਂ ਪਹਿਲੇ ਲੱਗੀ ਆ, ਤੇ ਇਹ ਆ ਕਿ ਹਜੇ ਵੀ ਉਸੇ ਤਰ੍ਹਾਂ ਹੀ ਕਾਇਮ ਆ। ਹੁਣ ਤੁਹਾਨੂੰ ਲੈ ਕੇ ਚੱਲਾ ਮਿਊਜ਼ੀਅਮ ਦੀ ਤਰਫ। ਅੱਛਾ, ਮਿਊਜ਼ੀਅਮ ਵੱਲ ਜਾ ਰਹੇ ਆ ਆਪਾਂ। ਇੱਥੇ ਪਾਣੀ ਹੁੰਦਾ ਆ? ਹਾਂਜੀ, ਇਹ ਚੱਲਦਾ ਜੀ, ਫਾਊਂਟੇਨ ਚੱਲਦਾ ਇਹ ਉਸ ਵਕਤ ਵੀ ਹੈਗਾ ਸੀ? ਹੈ। ਬ੍ਰਿਟਿਸ਼ ਟਾਈਮ ਤੇ, ਅੰਗਰੇਜ਼ਾਂ। ਬ੍ਰਿਟਿਸ਼ ਟਾਈਮ ਦਾ, ਠੀਕ। 22 ਹਾਥੀ ਦੇ ਦੰਦਾਂ ਦਾ ਬਣਾਇਆ ਗਿਆ ਤਾਜ ਮਹਿਲ ਹੈ, ਅੱਛਾ। ਜਿਹੜਾ ਆਗਰਾ ਵਿੱਚ ਮਲਕਾ ਮੁਮਤਾਜ਼ ਵਾਸਤੇ ਬਣਾਇਆ ਨਾ ਸ਼ਾਹਜਹਾਨ ਨੇ, ਉਹਦੇ 22 ਹਾਥੀ ਦੇ ਦੰਦਾਂ ਦਾ ਬਣਾਇਆ ਤਾਜ ਮਹਿਲ। ਇਹ ਸਿੱਖ ਟਾਈਮ ਦੇ ਆ? ਹਾਂਜੀ, ਸਿੱਖ ਟਾਈਮ ਤੇ ਜੀ, ਮੀਆਂ ਵਾਲੇ ਸਰਗੋਦਾ ਤੋਂ ਲਿਆਏ ਗਏ ਦਰਵਾਜ਼ੇ ਨੇ। ਹਾਂ। ਤੇ ਇਹ ਸਾਰਾ ਹੈਂਡਮੇਡ ਹੱਥ ਨਾਲ ਕੀਤਾ ਗਿਆ। ਹੱਥ ਨਾਲ ਜੀ, ਉਦੋਂ ਕਿੱਥੇ ਮਸ਼ੀਨਾਂ ਹੁੰਦੀਆਂ ਸੀ। ਇਹ ਸਿੱਕੇ ਆ ਜੀ, ਪੁਰਾਣੇ ਦੌਰ ਦੇ, ਮੁਖਤਲਿਫ ਦੌਰ ਦੇ ਵਿੱਚ ਇਸਤੇਮਾਲ ਹੋਣ ਵਾਲੇ। ਮੁਗਲ ਸ਼ਾਹ ਆਲਮ ਬਹਾਦਰ। ਬਾਦਸ਼ਾਹੀ ਕਿਲਾ, ਉਹਦੀ ਸੈਰ ਕਰਨ ਸਰਦਾਰ ਸਾਹਿਬ ਉਹਨਾਂ ਨਾਲ ਲੈ ਕੇ ਆਏ। ਤੇ ਆਹ ਵੇਖੋ ਨਜ਼ਾਰੇ, ਇਹ ਸ਼ਾਇਦ ਤੁਸੀਂ ਅੱਜ ਤੋਂ ਪਹਿਲੇ ਕਦੇ ਵੀ ਕੈਮਰੇ ਦੀ ਅੱਖ ਨਾਲ ਨਹੀਂ ਦੇਖੇ ਹੋਣੇ। ਨਹੀਂ ਦੇਖ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਤੁਸੀਂ ਨਹੀਂ ਦੇਖੀਆਂ, ਅੱਜ ਤੁਹਾਨੂੰ ਦਿਖਾਵਾਂਗੇ। ਸਰਦਾਰ ਜੀ, ਇਹ ਦੇਖੋ ਪੱਥਰ ਨੂੰ ਤਰਾਸ਼ ਕੇ ਹੈਂਡਮੇਡ ਐਲੀਫੈਂਟ ਬਣਿਆ ਹੈ। ਹਾਂਜੀ। ਉਸ ਤਰ੍ਹਾਂ ਦੇਖੋਗੇ ਡੱਕ ਬਣੀ ਹੋਈ ਹੈ, ਲਾਈਨ ਬਣਿਆ ਹੋਇਆ ਹੈ, ਸਕੁਰਲ ਬਣੀ ਹੋਈ ਹੈ। ਇਹ ਹਿੰਦੂ ਨਕਸ਼ੋ ਨਿਗਾਰ ਦੇ ਮੁਤਾਬਿਕ ਸਾਰਾ ਅਕਬਰ ਦੇ ਟਾਈਮ ਤੇ ਬੱਬਰ ਸ਼ੇਰ ਬਣਾਏ ਆ ਜੀ, ਤੋੜੋ ਤੋੜੀ ਬੱਬਰ ਸ਼ੇਰ ਬਣਾਏ ਆ। ਇਹ ਸਾਰਾ ਹੱਥ ਨਾਲ ਕੀਤਾ ਗਿਆ। ਇਹ ਦੀਵਾਨੇ ਖਾਸ ਹੈ, 6045 ਵਿੱਚ ਸ਼ਾਹਜਹਾਨ ਨੇ ਬਣਵਾਇਆ ਸੀ। ਮੁਗਲ ਟਾਈਮ ਦਾ ਪਾਰਲੀਮੈਂਟ ਹਾਊਸ ਹੈ। ਬ੍ਰਿਟਿਸ਼ ਨੇ ਇਹਨੂੰ ਆ ਕੇ ਚਰਚ ਦੇ ਤੌਰ ਤੇ ਇਸਤੇਮਾਲ ਕੀਤਾ। ਸੰਗੇ ਮਰਮਰ ਮਾਰਬਲ ਹੈ, ਉਹਦੇ ਨਾਲ ਬਣਾਇਆ ਗਿਆ। ਇਹ ਪਾਉ ਦੇਖੋ ਤੁਸੀਂ, ਇਹ ਫੁੱਟਬਾਲ ਨਜ਼ਰ ਆ ਰਿਹਾ। ਐਲੀਫੈਂਟ ਤੇ ਜਿਹੜਾ ਫੁੱਟਬਾਲ ਪੈਰ ਹੁੰਦਾ ਨਾ, ਐਲੀਫੈਂਟ ਦਾ, ਹਾਥੀ ਦਾ ਪੈਰ, ਇਹ ਉਹਦੇ ਡਿਜ਼ਾਈਨ ਦੀ ਕਾਪੀ ਹੈ। ਇਹ ਸਾਹਮਣੇ ਜਿਹੜੀ ਫਾਊਂਟੇਨ ਨਜ਼ਰ ਆ ਰਹੀ, ਇਹਦੇ ਵਿੱਚ ਇੱਤਰ ਵਗੈਰਾ ਡਾਲਦੇ ਸੀ, ਵਾਟਰ ਚੈਨਲ ਤੋਂ ਪਾਣੀ ਗੁਜ਼ਰਦਾ ਸੀ, ਸਾਰਾ ਮਹਿਲ ਖੁਸ਼ਬੂ ਨਾਲ ਮਹਿਕ ਜਾਂਦਾ ਸੀ। ਸਾਹਮਣੇ ਜਿਹੜੀ ਵੱਡੀ ਜਿਹੀ ਇਮਾਰਤ ਨਜ਼ਰ ਆ ਰਹੀ ਹੈ, ਸ਼ਾਹਜਹਾਂ ਦਾ ਸਲੀਪਿੰਗ ਚੈਂਬਰ ਹੈ, ਸੌਣ ਬੈਠਣ ਉੱਠਣ ਦੀ ਜਗ੍ਹਾ ਸੀ। ਇਹਦੇ ਬਾਅਦ ਸ਼ੇਰ ਸਿੰਘ ਨੇ ਵੀ ਇਹੀ ਜਗ੍ਹਾ ਇਸਤੇਮਾਲ ਕੀਤੀ ਆਪਣੀ ਇਹ ਆਪਣਾ ਸਰਦਾਰ ਜੀ ਸਾਰਾ ਪੈਸਾ ਇਹਨਾਂ ਕੰਮਾਂ ਤੇ ਲਾਤਾ ਮੁਗਲਾਂ ਨੇ, ਹਨਾ? ਹਾਂਜੀ, ਬਿਲਕੁਲ ਜੀ, ਦੇਖ ਲਓ ਹਨਾ। ਜਿਸ ਤਰ੍ਹਾਂ ਇਹ ਦੀਵਾਰ ਹੈ ਨਾ, ਹਾਂਜੀ। ਸੇਮ ਅੱਗੇ ਵੀ ਦੀਵਾਰ ਜਿਹੜੀ ਬੁਨਿਆਦ ਨਹੀਂ ਨਜ਼ਰ ਆ ਰਹੀ, ਸੇਮ ਉੱਚੀ ਦੀਵਾਰ ਸੀ। ਉਸ ਤਰਫ ਉਹ ਸ਼ਾਹੀ ਹਮਾਮ ਨਹੀਂ ਨਜ਼ਰ ਆਉਂਦੇ ਸੀ, ਉਹ ਤੇ ਬਾਦਸ਼ਾਹੀ ਮਸਜਿਦ ਨਹੀਂ ਨਜ਼ਰ ਆ ਰਹੀ ਨਹੀਂ ਆਉਂਦੀ ਸੀ। ਤੇ ਇਧਰੋਂ ਇਹ ਦੀਵਾਨੇ ਖਾਸ, ਇਹ ਬਾਦੋਂ ਡਿਮਾਲਿਸ਼ ਹੋਈ ਹੈ ਦੀਵਾਰ ਨਾ। ਠੀਕ ਹੋ ਗਿਆ। ਆਓ ਮੈਂ ਤੁਹਾਨੂੰ ਸ਼ਾਹੀ ਹਮਾਮ ਦਿਖਾਉਂਦਾ। ਆਏ ਸੀ
ਇਹ ਪਾਈ ਬਾਗ ਨੇ 1634 ਵਿੱਚ। ਹਾਂਜੀ ਪਾਈ ਅੱਛਾ। ਬਾਗ ਜਿੱਥੇ ਸ਼ਹਿਜ਼ਾਦੀਆਂ ਸੈਲੋ ਤਫਰੀਹ ਕਰਦੀ ਸੀ ਉਹਦੇ ਪਿੱਛੇ ਗੁਰਦੁਆਰਾ ਨਜ਼ਰ ਆ ਰਿਹਾ ਗੁਰਦੁਆਰਾ ਟਾਈਪ ਹਾਂ। ਇਹ ਮੰਦਿਰ ਹੈ ਕਿਉਂਕਿ ਗੁਰਦੁਆਰੇ ਦੇ 4 ਦਰਵਾਜ਼ੇ ਹੁੰਦੇ ਨੇ ਮੰਦਿਰ ਦਾ ਇੱਕ ਦਰਵਾਜ਼ਾ ਹੁੰਦਾ ਹੈ। ਇਹ ਲక్ష్ਮੀ ਦੇਵੀ ਰਣਜੀਤ ਸਿੰਘ ਦੀ ਵਾਈਫ ਨੇ ਜਿੰਦੇ ਲਈ ਲక్ష్ਮੀ ਚੌਕ ਲਾਹੌਰ ਦਾ ਨਾਮ ਵੀ ਰੱਖਿਆ ਗਿਆ ਹੈ। ਹਾਂ। ਇਹ ਉਹਦਾ ਮੰਦਿਰ ਬਣਿਆ ਸੀ ਲక్ష్ਮੀ ਦੇਵੀ ਵਾਹ। ਕੋਈ ਕੁਛ ਹੁੰਦੀ ਰਣਜੀਤ ਸਿੰਘ ਦੀ ਵਾਈਫ ਹਿੰਦੂ ਵੀ ਸੀ ਠੀਕ। ਅੱਛਾ ਜੀ। ਮੁਗਰਾ ਦੀ ਜਿਹੜੀ ਛੱਤਾਂ ਹੁੰਦੀਆਂ ਸੀ ਨਾ ਉਹ 3 ਤੋਂ 4 ਫੁੱਟ ਦੀ ਛੱਤਾਂ ਹੁੰਦੀਆਂ ਸੀ ਵਾਟਰ ਟੈਂਕ ਤੇ ਪੰਪ ਇਸਤੇਮਾਲ ਹੁੰਦੇ ਸੀ ਟੈਂਕੀਆਂ ਨਹੀਂ ਹੁੰਦੀਆਂ ਸੀ ਕੁਆਂ ਤੇ ਬਾਲਟੀਆਂ ਤੇ ਨਾਲ ਪਾਣੀ ਨਿਕਾਲ ਕੇ ਛੱਤਾਂ ਫਿਲ ਕੀਤਾ ਜਾਂਦਾ ਸੀ ਉਹ ਸੁਰਾਖ ਦੇ ਉਹਦੇ ਦੀਵਾਰ ਦੇ ਅੰਦਰ ਉਹ ਮਿੱਟੀ ਦੀ ਪਾਈਪਿੰਗ ਲਾਈਨ ਹੁੰਦੀ ਸੀ ਪਾਣੀ ਨੂੰ ਸਪਲਾਈ ਦੇਣ ਵਾਸਤੇ ਇਹ ਕਵਰ ਛੱਤਾਂ ਹੁੰਦੀਆਂ ਸੀ ਸਾਰੀਆਂ ਇਹ ਜਿਹੜੀ ਚਕੂਦੀ ਦੇਖ ਰਹੇ ਹੋ ਇਹ ਇੱਕ ਮਲਕਾ ਦੇ ਇਸਤੇਮਾਲ ਦੀ ਜਗ੍ਹਾ ਹੁੰਦੀ ਸੀ ਇਹਦੇ ਅੰਦਰ ਇਸ ਤਰ੍ਹਾਂ ਪਰਫਿਊਮ ਖੁਸ਼ਬੂਆਂ ਡਾਲਦੇ ਸੀ ਇਹ ਤੁਰਕਿਸ਼ ਸਟਾਈਲ ਤੇ ਬਣੀ ਹੈ ਅੰਦਰ ਦੇਖੋਗੇ ਵੱਡੇ ਗਰਮ ਠੰਡੀਆਂ ਬਣੀਆਂ ਹੋਈਆਂ ਅੰਦਰ ਜਾ ਕੇ ਦੇਖ ਲਓ ਬੇਸ਼ੱਕ ਇਹ ਗਰਮ ਠੰਡੇ ਪਾਣੀ ਲਈ ਜੀ ਸਵਿਮਿੰਗ ਪੂਲ ਜਿਹੜੇ ਉਸ ਵਕਤ ਬਣਾਏ ਸੀ ਰਾਣੀਆਂ ਲਈ ਤੇ ਇਹ ਦੇਖ ਲਓ ਇਹ ਖੁੱਲਾ ਹੀ ਕੰਮ ਸੀ ਕੋਈ ਅੱਜ ਕੱਲ੍ਹ ਦੇ ਦੌਰ 'ਚ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਹੈਗੀਆਂ ਨਜ਼ਾਰੇ ਸੀ ਹੁੰਦੀਆਂ ਸੀ ਜਿਨ੍ਹਾਂ ਵਿੱਚ ਲੋਹਾ ਲੱਕੜੀ ਸਟੀਲ ਦਾ ਇਸਤੇਮਾਲ ਨਹੀਂ ਹੁੰਦਾ ਸੀ ਵਾਈਟ ਨੂੰ ਚੂਨੇ ਦਾ ਗਾਰੇ ਦਾ ਰੱਸੀਆਂ ਦਾ ਸਮੁੰਦਰ ਦੇ ਕਿਨਾਰੇ ਤੱਕ ਕੰਕਰੀਟ ਅਖਰੋਟ ਦਾ ਛਿਲਕੇ ਇਹ ਬਦਾਮ ਸ਼ਾਹਜਹਾਂ ਦਾ ਕੀ ਹੈ ਜੀ ਬੈਡਰੂਮ ਸ਼ੇਰ ਸਿੰਘ ਨੇ ਵੀ ਅਸੀਂ ਬੈਡਰੂਮ ਨੂੰ ਇਸਤੇਮਾਲ ਕੀਤਾ ਸੀ ਇਹ ਆਰਚੀ ਤੇ ਕੱਢਾ ਲਾਉਂਦੇ ਸੀ ਰਾਨੀ ਪਰਦੇ ਉਹ ਵੇਖੋ ਸਾਹਮਣੇ ਜਾਲੀ ਦਾ ਸੈਂਟਰ ਵਿੱਚ ਸ਼ੇਰ ਸਿੰਘ ਦੇ ਕ੍ਰੋਨ ਦੀ ਹੋਈ ਹੈ ਤਾਜ ਦੀ ਇਹ ਥੱਲੇ ਕੀ ਹੈ ਉਹਦਾ ਨਾਮ ਹੈ ਬੇਸਮੈਂਟ ਹੈ ਬੇਸਮੈਂਟ ਕੀ ਬਾਤ ਸਰਕਾਰ ਦੇ ਵੇਖੋ ਮੁਗਲਾਂ ਦੇ ਬਣਾਈਆਂ ਹੋਈਆਂ ਡਬਲ ਦੀਵਾਰਾਂ ਗਰਮੀ ਜਾਂ ਸਰਦੀ ਜਾਂ ਬਾਰਿਸ਼ ਅੱਗੇ ਵਾਲੀ ਦੀਵਾਰਾਂ ਨੂੰ ਅਸਰ ਨਾ ਕਰਨ ਡਬਲ ਦੀਵਾਰਾਂ ਹੁੰਦੀਆਂ ਸੀ ਇਹ ਜਿਹੜੀਆਂ ਚੋੜੀਆਂ ਲੇਕਿਨ ਫਿਰ ਵੀ ਡਬਲ ਹਾਂਜੀ ਐਡੀ ਚੋੜੀ 'ਚ ਕਿੱਥੇ ਬਾਰਿਸ਼ ਲੰਘਣੀ ਸੀ ਐਸੀ ਉਹਨਾਂ ਦੇ ਬੈਡਰੂਮ ਛੋਟਾ ਬਣਾਉਂਦੀ ਹੈ ਵਜ੍ਹਾ ਹੁੰਦੀ ਸੀ ਗਰਮੀਆਂ ਦੇ ਠੰਡੇ ਤੇ ਸਰਦੀਆਂ ਨੂੰ ਗਰਮ ਬੜੇ ਹੋ ਜਾਂਦੇ ਸੀ ਛੱਤਾਂ ਦੀ ਹਾਈਟ ਦੇਖ ਰਹੇ ਹੋ, ਬੜੀ ਕਮ ਹੈ ਬਾਹਰ ਬਹੁਤ ਉੱਚੀ ਛੱਤਾਂ ਵਾਟਰ ਟੈਂਕ ਦੇ ਤੌਰ ਤੇ ਇਸਤੇਮਾਲ ਕੀਤੀ ਹੈ ਇਹ ਵਨ ਪੀਸ ਸੰਗਮਰਮਰ ਨੂੰ ਤਰਾਸ਼ ਕੇ ਫਾਉਂਟੇਨ ਬਣਾਇਆ ਇਹਦੇ ਵਿੱਚ ਕੋਈ ਜੋੜ ਨਹੀਂ ਹੈ ਇੱਕੋ ਹੀ ਪੀਸ ਦੇ ਵਿੱਚ ਬਣਿਆ ਹੈ ਫਾਉਂਟੇਨ ਇਸੇ ਜਾਲੀ ਵੇਖੋ ਹਨੀ ਕੋਟ ਸ਼ਹਿਰ ਦੀ ਜਿਹੜੀ ਮੱਖੀਆਂ ਹੁੰਦੀਆਂ ਉਹਦੇ ਛੱਤੇ ਤੇ ਮਸ਼ਾਬਾ ਡਿਜ਼ਾਈਨ ਹੈ ਸ਼ਾਹਜਹਾਂ ਦੇ ਕਰੌਨ ਦੀ ਕਾਪੀ ਹੈ ਤਾਜ ਦੀ ਜਿਹਨੇ 75,000 ਵਿੱਚ ਕਸ਼ਮੀਰ ਨੂੰ ਖਰੀਦਿਆ ਸੀ ਗਰੇਜ਼ਾਂ ਕੋਲੋਂ ਇਹ ਹੀਰਾ ਸਿੰਘ ਧਿਆਨ ਸਿੰਘ ਡੋਗਰਾ ਦਾ ਬੇਟਾ ਜਿਹਨੇ ਆਪਣੇ ਪਿਓ ਨੂੰ ਕਤਲ ਕੀਤਾ ਸੀ ਇਹ ਕੈਡਰ ਦਲੀਪ ਸਿੰਘ ਦਾ ਬੇਟਾ ਇਹ तमाम ਪੇਂਟਿੰਗ ਹਾਥੀ ਦੇ ਦੰਦ ਤੇ ਕੀਤੀ ਗਈ ਹੈ ਮਹਾਰਾਜਾ ਰਣਜੀਤ ਸਿੰਘ ਇਹ ਰੈੱਡ ਦੁਪੱਟੇ ਵਾਲੀ ਰਾਣੀ ਜਿੰਦਾ ਹੈ ਸ਼ਾਲੀਮਾਰ ਬਾਗ ਤਾਜ ਮਹਿਲ ਹਰੀ ਸਿੰਘ ਨਲਵਾ ਉਹਨਾਂ ਦੇ ਵਜ਼ੀਰ ਵਗੈਰਾ ਜਿਹੜੇ ਹੁੰਦੇ ਇਹ ਦਲੀਪ ਸਿੰਘ ਇਹ ਪ੍ਰਤਾਪ ਸਿੰਘ ਸ਼ੇਰ ਸਿੰਘ ਦਾ ਜਿਹੜਾ ਬੇਟਾ ਸੀ ਪ੍ਰਤਾਪ ਸਿੰਘ ਤੇ ਇਹ ਰਣਜੀਤ ਸਿੰਘ ਉਹਨਾਂ ਦੀ ਘੋੜੀ ਹਸਬੇ ਲਾਈਲਾ ਜਿਨ੍ਹਾਂ ਨੂੰ ਅੰਦਰ ਪ੍ਰਿਜ਼ਰਵ ਸਟਫ ਕੀਤਾ ਹੈ ਇਹ ਦਲੀਪ ਸਿੰਘ ਸ਼ਹਜ਼ਾਦਾ ਗੈਟਅਪ ਤੇ ਇਹ ਰਣਜੀਤ ਸਿੰਘ ਔਰ ਉਹਨਾਂ ਦੀ ਘੋੜੀ ਹਸਬੇ ਲਾਈਲਾ ਪੀਰੀਅਡ ਵਿੱਚ ਇਸਤੇਮਾਲ ਹੋਈਆਂ ਸਟੇਟ ਬ੍ਰਿਟਿਸ਼ ਵਿੱਚ ਇਸਤੇਮਾਲ ਹੋਈਆਂ ਗੋਰਿਆਂ ਨੇ ਕੀਤੀਆਂ ਇਹ ਕੋੜਾਦਨ ਬੰਦੂਕਾਂ ਸਿੱਖ ਟਾਈਮ ਤੇ ਇਸਤੇਮਾਲ ਹੋਈਆਂ ਇਹ ਲਾਈਟਸ ਗਨ ਇਹ ਵੀ ਗੋਰੇ ਨੇ ਇਸਤੇਮਾਲ ਕੀਤੀ ਹੈ ਰਾਤ ਨੂੰ ਤਰੀਖੀ ਵਿੱਚ ਚਲਾਉਣ ਵਾਸਤੇ ਢੋਲ ਇਹ 뮤직 ਦਾ ਸਮਾਨ ਸਿੱਖ ਟਾਈਮ ਤੇ ਇਸਤੇਮਾਲ ਹੋਇਆ ਹੈ ਇਹ ਇੱਕ ਤਾਂ ਜੰਗਾਂ ਦਾ ਐਲਾਨ ਕਰਨ ਤੋਂ ਪਹਿਲੇ ਵਜਾਇਆ ਜਾਂਦਾ ਸੀ ਦੂਸਰਾ ਸ਼ਹਿਜ਼ਾਦਿਆਂ ਦਾ ਇਸਤਕਬਾਲ ਕੀਤਾ ਜਾਂਦਾ ਸੀ ਇਸ ਸਮਾਨ ਨਾਲ ਛੋਟੀ ਬਰਛੀ ਜ਼ਮੀਨ ਉੱਤੇ ਬੈਠ ਕੇ ਹਮਲੇ ਕੀਤੇ ਜਾਂਦੇ ਸੀ ਬੜੀ ਬਰਛੀ ਐਲੀਫੈਂਟ ਉੱਤੇ ਬੈਠ ਕੇ ਹਮਲੇ ਕੀਤੇ ਜਾਂਦੇ ਸੀ ਉਹ ਦੀਵਾਰ ਦੇ ਉੱਤੇ ਦੇਖੋ ਕਿੱਡੀ ਵੱਡੀ ਬਰਛੀ ਉਹ ਦੀਵਾਰ ਦੇ ਉੱਤੇ ਅੱਛਾ ਸਰਦਾਰ ਜੀ ਰਿੰਗ ਦੇਖ ਰਹੇ ਹੋ ਤੁਹਾਨੂੰ ਪਤਾ ਹੀ ਹੋਵੇਗਾ ਸਰਦਾਰ ਪਗੜੀ ਵਿੱਚ ਵੀ ਪਾਉਂਦੇ ਨੇ ਰਿੰਗ ਤੇ ਦੂਸਰਾ ਗਰਦਨਾਂ ਉਤਾਰਨ ਦੇ ਲਈ ਜੰਗ ਤੇ ਇਸਤੇਮਾਲ ਕੀਤੇ ਜਾਂਦੇ ਸੀ ਬਲੇਡ ਤੋਂ ਜ਼ਿਆਦਾ ਤੇਜ਼ ਹੁੰਦੇ ਸੀ ਇਹ ਰਾਨੀ ਖੰਜਰ ਗਰਦਨ ਉਤਾਰਨ ਦੇ ਲਈ ਇਸਤੇਮਾਲ ਕੀਤੇ ਜਾਂਦੇ ਸੀ ਤੇ ਟਾਈਮ ਤੇ ਨਹੀਂ ਉਹ ਦੇਖ ਲਓ ਮੂਨ ਸਟਾਈਲ ਜਾਨਵਰਾਂ ਦੀ ਹੱਡੀ ਤੋੜੀ ਜਾਂਦੀ ਸੀ ਗੋਲ ਬਰੂਟ ਫਿਲ ਕਰਕੇ ਖੈਮੇ ਜਲਾਏ ਜਾਂਦੇ ਸੀ ਇਹਨਾਂ ਦੇ ਫੇਸ ਅਲੱਗ ਅਲੱਗ ਅਸੀਂ ਇੱਕ ਇੱਕ ਦੁਬਾਰਾ ਮਾਚੇ ਨੇ ਮਿਸਟਰ ਖੜਕ ਸਿੰਘ ਤੇ ਸੇਨਾਪੋਸ਼ ਢਾਲ ਜਿਹੜੀ 25 ਕੇਜੀ ਦਾ weight ਹੈ ਇਹ ਢਾਲ ਜਿਹੜੀ ਨਜ਼ਰ ਆ ਰਹੀ ਗੈਂਡੇ ਦੇ ਖਾਲ ਨਾਲ ਬਣਾਈ ਗਈ ਇਹ ਥੱਲੇ ਸੇਨਾਪੋਸ਼ ਬਰਤਾਨੀਆ ਦੇ ਬੱਚਿਆਂ ਦੀ ਤਰਬੀਅਤ ਵਾਸਤੇ ਪ੍ਰੈਸਟਿਕ ਵਾਸਤੇ ਵੇਖ ਰਹੇ ਹੋ ਲਾਈਨ ਬਣਿਆ ਹੈ ਉੱਤੇ ਇਹ ਤਮਾਚੇ ਨਾਦੀ ਲਾਈਨ ਉਹ ਪੰਜਾਬ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੱਥਰ ਦੇ ਬੈਠੇ ਸੀ ਆਹ ਕਿ ਉਹ ਘੋੜੀ ਹਸਬੇ ਦਇਆ कारण सबको फेवरेट हो गई ਜਿਹਨੂੰ ਸਟਫ ਕੀਤਾ ਹੈ ਜ਼ਰਫ ਕੀਤਾ ਹੈ ਇਹਨੂੰ ਕੈਮੀਕਲ ਲਗਾਏ ਗਏ ਨੇ ਇਹਦੀ ਚਮੜੀ origignal ਹੈ ਉਸ ਟਾਈਮ ਤੇ ਉਹਨਾਂ ਦੀ ਘੋੜੀ ਪਾਈਸਨ ਕਰਦਾ ਸੀ ਬਾਕੀ ਸਰਦਾਰਾਂ ਦੀ ਜਿਹੜੀ ਮਾਰ ਰੋਡ ਚੌਕ ਤੇ ਤੋਪ ਪਈ ਹੈ ਨਾ ਉਹ ਉਹਦਾ ਖਲੋਣਾ ਨੋ ਨਿਹਾਲ ਸਿੰਘ ਵਾਸਤੇ ਬਣਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਹ ਜੀ ਬਾਦਸ਼ਾਹੀ ਕਿਲੇ ਦਾ ਉੱਪਰੋਂ ਮੰਜ਼ਰ ਵੇਖੋ ਕਿਹਦਾ ਪਿਆਰਾ ਸੀਨ
ਬਹੁਤ ਸਾਰੀਆਂ ਚੀਜ਼ਾਂ ਦੇਖਣ ਦੇ ਕਾਬਲ। ਇੱਥੇ ਆ ਕੇ ਤੁਹਾਨੂੰ ਪਤਾ ਲੱਗੇਗਾ ਇੱਥੇ ਕਿਹੜੀ ਕਿਹੜੀ ਸ਼ੈ ਹੈ। ਬੱਚੇ ਵੀ ਗਰਮੀ ਵਿੱਚ ਬੁਰਾ ਹਾਲ ਹੈ ਲੇਕਿਨ ਫੇਰ ਵੀ ਇੰਜੋਏ ਕਰ ਰਹੇ ਹੈ। ਚਾਂਦੀ ਤੇ ਬਣਿਆ ਹੈ ਰਣਜੀਤ ਸਿੰਘ ਦਾ ਮੁਜੱਸਮ। ਕਾਹਦਾ ਬਣਿਆ? ਚਾਂਦੀ ਤੇ। ਚਾਂਦੀ ਦਾ ਜੀ ਵਾਹ ਜੀ। ਸਰਦਾਰ ਜੀ ਇਹ ਮਾਡਲ ਵੇਖ ਰਹੇ ਹੋ ਚਾਂਦੀ ਤੇ ਬਣਿਆ ਹੈ। ਇਹ ਮਹਾਰਾਜਾ ਰਣਜੀਤ ਸਿੰਘ ਨੇ ਐਲੀਫੈਂਟ ਤੇ ਬੈਠੇ ਹੋਏ ਨੇ ਤੇ ਉਹਨਾਂ ਦੀ ਜਿਹੜੀ ਉਸ ਟਾਈਮ ਦੀ ਸੰਦਰਤ ਵਗੈਰਾ ਹੁੰਦੀ ਸੀ ਵਗੈਰਾ ਜਿਹੜਾ ਅਦਾਲਤ ਲੱਗੀ ਉਹ ਮੈਂ ਦਿਖਾਣੀ ਹੈ ਕੋਸ਼ਿਸ਼ ਕਰਨ ਤੋਂ ਬਾਅਦ। ਇਹ ਮਾਈ ਮੋਹਰਾ ਦੀ ਤਸਵੀਰ ਇਹ ਸਾਰੀ ਹੈਂਡਮੇਡ ਹੱਥ ਨਾਲ ਬਣਾਈਆਂ ਹੋਈਆਂ ਤਸਵੀਰਾਂ। ਅੰਗੂਠੀਆਂ ਉਹ ਵੀ ਕੈਦ ਕਰ लीजिए इधर आओ सरदार जी पानी पियोगे? ਪਾਣੀ ਪੀਵਾਂਗੇ। ਇਹ ਬਰਾਸ ਹੈ ਲੈ ਲੈਂਦੇ ਆ ਉੱਥੇ ਹੁਣ। ਇਹ ਬ੍ਰਿਟਿਸ਼ ਦੌਰ ਦੇ ਕੈਦਖਾਨੇ। ਉਦੋਂ ਲੋਕ ਇੱਥੇ ਜਿਹੜੀ ਬਰਤਾਨੀਆ ਹਕੂਮਤ ਸੀ ਉਹ ਇੱਥੇ ਕੈਦ ਕਰਦੀ ਹੁੰਦੀ ਸੀਗੀ। ਸਾਹਮਣੇ ਤੁਹਾਨੂੰ ਅਕਬਰੀ ਗੇਟ ਨਜ਼ਰ ਆ ਰਿਹਾ ਜੀ, ਨਾਲ ਹੀ ਬਾਦਸ਼ਾਹੀ ਮਸਜਿਦ ਤੇ ਨਾਲ ਹੀ ਉਹ ਥੱਲੇ ਆਪਣਾ ਗੁਰਦੁਆਰਾ ਡੇਰਾ ਸਾਹਿਬ। ਇਹ ਫਰਸ਼ ਗੋਰੇ ਨੇ ਲਾਇਆ? ਹਾਂਜੀ। ਅੱਛਾ। ਤੇ ਉਹ ਸਾਹਮਣੇ 52 ਐਲੀਫੈਂਟ ਸਟੇਅਰ ਨੇ। ਮਹਾਰਾਜਾ ਰਣਜੀਤ ਸਿੰਘ ਹਾਥੀਆਂ ਦੇ ਬਹਿ ਕੇ ਉੱਤੇ ਆਂਦੇ ਸੀ। ਅੱਛਾ। ਤੇ ਅਸੀਂ ਸ਼ੀਸ਼ ਮਹਿਲ ਜਾਣ ਲੱਗੇ। ਸ਼ੀਸ਼ ਮਹਿਲ ਦਾ ਰਸਤਾ? ਹਾਂਜੀ। ਆਪਾਂ ਹੁਣ ਸ਼ੀਸ਼ ਮਹਿਲ ਜਾਣਾ ਹੈ। ਇਹ ਹੈ ਜੀ ਸ਼ੀਸ਼ ਮਹਿਲ, ਨਾਂ ਤਾਂ ਬੜਾ ਸੁਣਿਆ, ਅੱਜ ਦੇਖ ਵੀ ਲਓ। ਤੇ ਇੱਥੇ ਅਸੀਂ ਪਹੁੰਚ ਚੁੱਕੇ ਹਾਂ। ਆਹ ਮੇਰਾ ਖਿਆਲ ਉਸ ਵਕਤ ਦੀ ਖੂਹੀ ਹੋਣੀ ਹੈ ਜਿਹੜੀ ਬੰਦ ਕੀਤੀ ਹੈ, ਬੰਦ ਕਰਤੀ ਹੈ ਲੇਕਿਨ ਹੈਗੀ ਹੈ ਥੱਲੇ। ਵਾਹ ਜੀ ਵਾਹ, ਬਹੁਤ ਗਹਿਰਾਈ ਤੱਕ ਆ। ਅਸੀਂ ਬਹੁਤਾ ਅੱਗੇ ਨਹੀਂ ਜਾਣਾ ਹੈਗਾ, ਕਿਤੇ ਮੋਬਾਈਲ ਹੀ ਨਾ ਲੈ ਜਾਵੇ। ਇਹ 8 ਦਰ ਹੈ। 8 ਦਰਾ? ਰਣਜੀਤ ਸਿੰਘ ਦਾ ਦਰਬਾਰ ਹੈ। ਅੱਛਾ। ਇਹ ਅਦਾਲਤ ਲੱਗਦੀ ਸੀ। 8 ਦਰ ਦਾ ਮਤਲਬ ਹੈ 5 ਦਰਵਾਜ਼ੇ ਇਸ ਤਰਫ, 3 ਇਸ ਤਰਫ। ਹਾਂ। ਉਹ ਜਿਹੜੇ ਰਿੰਗ ਨਜ਼ਰ ਆ ਰਹੇ ਨੇ ਤੁਹਾਨੂੰ ਛੋਟੇ ਛੋਟੇ ਲੋਹੇ ਦੇ, ਹਾਂ। ਇੱਥੇ ਮਹਾਰਾਜਾ ਰਣਜੀਤ ਸਿੰਘ ਤੇ ਫੇਸ ਦਾ ਦੀਦਾਰ ਕਰਨ ਵਾਸਤੇ ਕਟਨ ਲਾਉਂਦੇ ਸੀ, ਰਾਨੀ ਪਰਦੇ ਲਾਉਂਦੇ ਸੀ ਖੂਬਸੂਰਤੀ ਦੇਣ ਵਾਸਤੇ। ਫਿਰ ਉਹਨਾਂ ਦਾ ਇੱਥੇ ਦਰਬਾਰ ਲੱਗਦਾ ਸੀ, ਲੋਕਾਂ ਨੂੰ ਇਨਸਾਫ ਮੁਹੱਈਆ ਹੁੰਦਾ ਸੀ। ਤੇ ਸ਼ੀਸ਼ ਮਹਿਲ ਚਲੀਏ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਫੇਵਰੇਟ ਰਿਹਾਇਸ਼ਗਾਹ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ। ਅੰਗਰੇਜ਼ ਵੀਰੇ ਵੀ ਆਏ ਆ ਜੀ ਇੱਥੇ। ਆ ਹੈ ਜੀ ਸ਼ੀਸ਼ ਮਹਿਲ ਹੈ, ਬਹੁਤ ਜ਼ਬਰਦਸਤ ਇਮਾਰਤ ਹੈ ਜੀ। ਬਣਾਉਣ ਵਾਲੇ ਨੇ ਵੀ ਅਖੀਰ ਕਰਦੀ ਤੇ ਦੇਖਣ ਵਾਲਿਆਂ ਦੀ ਵੀ ਬੱਸ ਹੋ ਗਈ ਆ। ਇਹ ਦੇਖ ਲਓ ਵੀ ਤੁਰਦੇ ਫਿਰਦੇ ਸਾਡੀ ਬੱਸ ਹੋ ਗਈ ਆ। ਜਿਹਨੇ ਬਣਾਇਆ ਹੋਊ ਉਹਦਾ ਕੀ ਹਾਲ, ਕਿੰਨਾ ਮਟੀਰੀਅਲ, ਕਿੰਨਾ ਸਾਰਾ ਕੁਝ। ਮੁਮਤਾਜ਼ ਤੇ ਕਰੋਨ ਦੀ ਕਾਪੀ ਜਾਂਦੇ ਉੱਤੇ ਲਾਗਤ 9 ਲੱਖ, ਜਿਹੜੇ ਅੱਜ ਤੇ ਕਈ ਅਰਬ ਖਰਬ ਬਣਦੇ ਨੇ। ਕਿਹੜੀ ਜਗ੍ਹਾ ਤੇ? ਇਹ ਸਾਹਮਣੇ ਇਹ 9 ਲੱਖ ਮਸਜਿਦ ਤੋਂ ਵੀ ਮਹਿੰਗੀ ਇਮਾਰਤ ਹੈ। ਕਿੰਨੀ ਵੱਡੀ ਬਾਦਸ਼ਾਹ ਮਸਜਿਦ ਔਰੰਗਜ਼ੇਬ ਨੇ ਬਣਵਾਈ ਸੀ 6 ਤੋਂ 7 ਲੱਖ। ਇਹਦੇ ਵਿੱਚ ਸਟੋਨ ਲੱਗੇ ਨੇ ਜਿਹੜੇ ਲਾਈਟ ਨਾਲ ਗਲੋ ਕਰਦੇ ਨੇ। ਅੱਛਾ। ਇਹਨਾਂ ਦੀ ਜਿਹੜੇ ਛੱਤਾਂ ਦੀ ਮੋਟਾਈ 3 ਤੋਂ 4 ਫਿਟ ਮੋਟੀ ਛੱਤਾਂ ਹੁੰਦੀਆਂ ਸੀ। ਇਹਨਾਂ ਤੋਂ ਪਾਣੀ ਆਂਦਾ ਸੀ ਫਾਊਂਟੇਨ ਦੇ ਅੰਦਰ। ਅੰਦਰ ਇੱਟਾਂ ਡਾਲਦੇ ਸੀ, ਪਾਣੀ ਔਰ ਖੁਸ਼ਬੂ ਮਿਕਸ ਹੋ ਜਾਂਦੀ ਸੀ। ਸਾਰਾ ਮਹਿਲ ਖੁਸ਼ਬੂ ਨਾਲ ਮਹਿਕ ਜਾਂਦਾ ਸੀ। ਤੇ ਇਹ ਸੈਂਟਰ ਵਿੱਚ ਡਾਂਸਿੰਗ ਪਲੇਸ ਰਕਸ ਹੁੰਦਾ ਸੀ। ਅੱਛਾ, ਬੈਗ ਵੀ ਜਾਂਦਾ ਸੀ ਤੇ ਮਹਿਕ ਵੀ ਜਾਂਦਾ ਸੀ। ਅੱਛਾ। ਹਾਂ, 9 ਲੱਖ ਸਟੋਨ ਇੱਥੇ ਲੱਗੇ ਸੀਗੇ। ਤੇ ਇਹ ਲਾਈਟ ਨਾਲ ਗਲੋ ਵੀ ਕਰਦੇ। ਸਰਦਾਰ ਜੀ ਇਸ ਤਰਫ ਦੇਖੋ ਜ਼ਰਾ। ਹਾਂ 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 ਹਾਂ, ਬਿਲਕੁਲ ਬਿਲਕੁਲ। ਸਰਦਾਰ ਜੀ ਨੇੜੇ ਆਓ। ਇਹ ਦੇਖੋ, ਇਹ ਦੇਖੋ। ਕੈਸਾ ਪੱਥਰ ਹੋਏਗਾ ਯਾਰ ਇਹ। ਉਸ ਟਾਈਮ ਕੰਦੀਲਾਂ ਦੀ ਜਦੋਂ ਰੋਸ਼ਨੀ ਪੱਥਰਾਂ ਤੇ ਪੈਂਦੀ ਸੀ, ਸਾਰਾ ਮਹਿਲ ਜੁਗਨੂਆਂ ਦੀ ਤਰ੍ਹਾਂ ਚਮਕਦਾ। ਆ ਉਦੋਂ ਬੜਾ ਲਾਈਟਾਂ ਸੀਗੀਆਂ, ਬਹੁਤਾ ਚਮਕ ਦਿੰਦਾ ਸੀ। ਗੁਰੂ ਅਰਜਨ ਦੇਵ ਗੋਲਡਨ ਜਿਹੜਾ ਨਜ਼ਰ ਆ ਰਿਹਾ ਟੈਂਪਲ, ਇਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਉਹਨਾਂ ਦੇ ਬੇਟੇ ਖੜਕ ਸਿੰਘ, ਉਹਨਾਂ ਦੇ ਗੁਰਦੁਆਰੇ ਨੇ ਜੀ, ਸ਼ਹੀਦੀਆਂ ਨੇ। ਇਹ ਸ਼ਹਿਜ਼ਾਦੀਆਂ ਦੇ ਬਿਊਟੀ ਪਾਰਲਰ ਸੀ ਉਸ ਵੇਲੇ। ਸੁਨਹਿਰੀ ਕੰਮ ਉੱਤੇ ਦੇਖੋ ਫਰੇਮ, ਉਹ ਸਰਦੀਆਂ ਦਾ ਸੀ। ਉਹਦੇ ਉਹ ਫਰੇਮ ਨਜ਼ਰ ਆ ਰਿਹਾ ਸਾਈਡ ਤੇ, ਉਹਦੇ ਅੰਦਰ ਮਿਰਰ ਲੱਗਾ ਹੁੰਦਾ ਸੀ, ਸ਼ੀਸ਼ੇ। ਅੱਛਾ ਸਰਦਾਰ ਜੀ ਇਹ ਵੇਖੋ ਸਿੱਖ ਦੌਰ ਦਾ ਸ਼ੀਸ਼ ਮਹਿਲ। ਲੇਕਿਨ ਸਟਾਰਟ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਇਆ, ਉਹਨੇ ਸੌਰੀ ਸ਼ਾਹਜਹਾਨ ਨੇ ਕਰਵਾਇਆ ਸੀ। ਕੰਪਲੀਟ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ। ਸਿੱਖ ਟਾਈਮ ਤੇ ਲੱਕੜੀ ਦਾ ਇਸਤੇਮਾਲ ਹੋ ਗਿਆ ਸੀ। ਉਹਨੇ ਜਿਹੜਾ ਬਾਹਰ ਦਾ ਬ੍ਰਾਂਡ ਹੈ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ। ਅੰਦਰ ਦੀ ਡਾਟ ਵਾਲੀ ਛੱਤਾਂ ਮੁਗਲਾਂ ਨੇ ਬਣਵਾਈਆਂ ਸੀ। ਉਹ ਦੇਖੋ ਸਿਕਿਉਰਿਟੀ ਟਾਵਰ ਸਿੱਖ ਟਾਈਮ ਦਾ ਲੱਗ ਰਿਹਾ ਨਾ, ਇਮਾਰਤ ਜਿਸ ਤਰ੍ਹਾਂ ਬਣਾਉਂਦੇ ਤੁਹਾਡੇ। ਹਾਂ, ਉਸ ਇੱਕ ਮੋਬਾਈਲ ਦੀ ਲਾਈਟ ਔਨ ਕਰਕੇ ਦਿਓ ਮੈਨੂੰ। ਆ ਬੈਡਰੂਮ? ਹਾਂਜੀ। ਅੱਛਾ। ਔਰ 1 ਕੈਂਡਲ ਲਾਈਟ ਔਨ ਕਰੀ ਹਜ਼ਾਰੋਂ ਸਾਰੇ ਕਹਿੰਦੇ ਬੰਦੇ ਦੀ ਛੱਤ ਦੀ ਤਰਫ ਦੇਖੋ, ਤੁਹਾਨੂੰ ਸਟਾਰ ਨਜ਼ਰ ਆਉਣਗੇ। ਵਾਹ ਵਾਹ ਵਾਹ, ਕਮਾਲ ਹੈ ਯਾਰ। ਹੈ ਵਾਹ ਜੀ ਵਾਹ, ਵਾਹ ਜੀ ਵਾਹ। ਦੀਵਾਰ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ ਅੱਛਾ। 1834 ਵਿੱਚ, ਕਿਲੇ ਨੂੰ ਮਜ਼ਬੂਤ ਕਰਨ ਵਾਸਤੇ। ਔਰ ਰਾਵੀ ਰਿਵਰ ਦਾ ਰੁਖ ਬਦਲ ਛੜਿਆ ਸੀ। ਉਹ ਸੁਰਾਖ ਜਿਹੜੇ ਰੱਖੇ ਗਏ ਨੇ ਜੰਗਾਂ ਦੇ ਇਸਤੇਮਾਲ ਕੀਤੇ ਜਾਂਦੇ ਸੀ, ਆਇਲ ਫੈਂਕਣ ਵਾਸਤੇ, ਗਰਮ ਪਾਣੀ ਫੈਂਕਣ ਵਾਸਤੇ। ਮਹਾਰਾਜਾ ਰਣਜੀਤ ਸਿੰਘ ਦੀ ਉਹ ਦੀਵਾਰ, ਮੁਗਲਾਂ ਦੀ ਇਹ ਦੀਵਾਰ ਤੇ ਰਾਜਾ ਰਣਜੀਤ ਸਿੰਘ ਦੀ ਉਹ ਜਿਹੜੀ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਹੈ। ਕਿ ਬੰਜੇ ਵੀ ਬਣੇ ਆ ਵਿੱਚ। ਇਹ ਤੁਹਾਨੂੰ ਲਾਹੌਰ ਵੀ ਦਿਖ ਰਿਹਾ ਜੀ। ਲਾਹੌਰ ਸਾਰਾ ਲਾਹੌਰ ਦਿਖ ਰਿਹਾ ਸਾਰਾ ਜੀ, ਲਾਹੌਰ ਸ਼ਹਿਰ ਦਿਸ ਰਿਹਾ ਜੀ। ਵਾਹ ਜੀ ਵਾਹ, ਕਮਾਲ ਆ ਜੀ।
ਉਸ ਵਕਤ ਦੇਖ ਲਓ ਇਹਨਾਂ ਨੇ ਕਿੰਨੀ ਉਚਾਈ ਤੇ ਰੱਖਿਆ ਸੀ। ਹਾਂਜੀ ਇਹ ਮਨਾਰੇ ਪਾਕਿਸਤਾਨ ਵੀ ਨਜ਼ਰ ਆ ਰਿਹਾ ਜੀ ਤੁਹਾਨੂੰ। ਜਿੱਥੇ ਆਜ਼ਾਦੀ ਦਾ ਦਾਨ ਹੋਇਆ। ਆਹ ਦੇਖੋ ਜੀ ਹਵੇਲੀ ਰੈਸਟੋਰੈਂਟ ਵੀ ਇੱਧਰ ਹੀ ਕੀ ਕਿਤੇ ਹੈਗਾ, ਨਹੀਂ ਸਰਦਾਰ ਜੀ ਉੱਪਰ ਨੇ। ਉਹ ਪਾਲੀ ਸਾਈਡ ਤੇ ਆ। ਇਹ ਹੈ ਜੀ ਮੁਖਾਤਬ ਖਾਨਾ। ਇੱਥੇ ਸ਼ਾਹੀ ਫਰਮਾਨ ਜਿਹੜੇ ਉਹ ਜਾਰੀ ਕਰਦੇ ਹੁੰਦੇ ਸੀ। ਉਹ ਜਿਹੜੀ ਜਗ੍ਹਾ ਬੰਦ ਕਰਤੀ, ਇਹ ਟਕਸਾਲ ਸੀ, ਇੱਥੇ ਸਿੱਕੇ ਬਣਦੇ ਹੁੰਦੇ ਸੀਗੇ। ਕਿਆ ਬਾਤ ਆ। ਅੱਜ ਦਾ ਵਲੌਗ ਸਾਡਾ ਇੰਨਾ ਹੀ ਆ ਜੀ। ਸੋਹਣਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਕਿਸੇ ਹੋਰ ਵਲੌਗ ਦੇ ਵਿੱਚ ਤੁਹਾਨੂੰ। ਰੱਬ ਰਾਖਾ।